मेरी पैदावार चौखी हुई तो मैं जित गया। ओ भाइया ये जदीद एडवांस टेक्नोलॉजी की तलीम मैनू भी दे भैया, मैनू भी दे। और जे तू राह रास्ते आ गया हाँ। तो जो पिछे मैं दसांगा, पर एक गल तो मैनू दस, पुछ। ए जदों मकई दे पौधे दे हाँ। 3-4 पत्ते निकल आंदे ने, हाँ। तू उदू सुंडियां नूं कंट्रोल करने वास्ते की करना है? ले भैया की करना, ओ बाजार जाना वा जेड़ा कोई आम जिहा जहर लभे ओ लिया के ओदा स्प्रे कर देना, और की करना। जेड़ा भी ना बचे। ओए आहो भाइया वेखना निक्की ਜਿਹੀ तो फसल हुंदी है, भला ओनू की नुकसान होना ही। एक गल ते दस, जदों तेरा छोटा पुत्र बीमार होंदा है आहो तू उन्हें डॉक्टर को लेके जाना, जाना वा उसका तहफ़्फ़ुज़ करना है, करना। क्योंकि वो तेरा मुस्तकबिल है। आहो। और इसी तरह निके पौधों की हिफाजत भी इसी तरह करी दी है जिवें अपने पुत्र की करी दी है। आ गई समझ। अच्छा ये दस, जो सुंडियां ते कंट्रोल नहीं होता, हाँ। फिर तू की करना है? फिर की करना, ओ भाइया मैं ना कोई 4-5 जहर लैके उन्हां नूं मिक्स करके एक सहज जिहा जहर बना के ओदा स्प्रे कर देना, और ही करना। और शाबाश है तेरे। और जे तेरा छोटा पुत्र बीमार होवे हाँ। और तू उन्हें वड्डियां दी दवाइयां यानी सख्त या हैवी डोज दवाइयां देगा? अब भाइया ना मैनू की गल ते दस, कुछ ओ मेरा दिमाग खराब है, यहाँ मैनू किसी पागल कुत्ते ने वड्डिया कि मैं अपने निक्के ਜਿਹੇ बच्चे नूं वड्डियां दियां ते हैवी डोज दवाइयां दें। आपे ही दस भला किवें बर्दाश्त करेगा। वो है असली डॉक्टर जिहड़े ने ना बच्चों नूं मिठे सिरप लिख के दिंदे नी। भाई शाबाश है, ਇਹ ਤਾਂ ਗੱਲ ਮੰਨ ਗਿਆ ਕਿ ਬੱਚਿਆਂ ਨੂੰ ਹੈਵੀ ਡੋਜ਼ यानी कि सख्त दवाइयां नहीं दी दियां। ते निक्के पौधे तू किहड़े हिसाब से सख्त जहर इस्तेमाल करदा रहा? ओ भाइया ओ चाचा मन्ना ने हाँ ਉਹਨੇ ਮੈਨੂੰ ਕਿਹਾ ਸੀ, ਮੈਂ ਕਿਹਾ ਚਲੋ ਵੱਡਾ ਬੰਦਾ ਜੀ ਮੰਨ ਲਓ। ओए ओ ते पागल, तू भी नाल पागल हो जाएगा। और एक गल होर दस, ਇਹ ਕਿੰਨੇ ਕੁ ਸੁੰਡੀਆਂ ਨੂੰ ਕੰਟਰੋਲ ਕਰਨ ਵਾਸਤੇ ਕਿੰਨੇ ਕੁ ਸਪਰੇਅ ਕਰਨਾ? ਉਹ ਭਾਈਆ ਬਾਰ-ਬਾਰ ਕਰਨੇ ਪੈ ਜਾਂਦੇ ਨੇ। ਜੋ ਪਹਿਲੀ ਵਾਰੀ ਸਪਰੇਅ ਕਰੀਏ ਕੰਟਰੋਲ ਨਾ ਹੋਵੇ, ਦੂਜੀ ਵਾਰੀ ਕਰਨਾ ਪੈਂਦਾ, ਕਈ ਵਾਰੀ ਤੇ 4-4 5 ਵਾਰੀ ਕਰਨਾ ਪੈਂਦਾ ਤੇ ਕੰਟਰੋਲ ਫੇਰ ਨਹੀਂ ਹੁੰਦਾ। ਤੇ ਖਰਚਾ ਕਿੰਨਾ ਪੈ ਜਾਂਦਾ? ਖਰਚਾ ਤਾਂ ਦੂਣਾ ਹੋ ਜਾਂਦਾ। ਉਹ ਖਰਚੇ ਨੂੰ ਛੱਡ ਭਾਈਆ ਨਾਲ ਮਿਹਨਤ ਵੀ ਵੱਧ ਜਾਂਦੀ ਓ। ਲਓ ਜੀ, ਖਰਚਾ ਵੀ ਵੱਧ ਗਿਆ, ਹਾਂ। ਮਿਹਨਤ ਵੀ ਵੱਧ ਗਈ ਤੇ ਸੁੰਡੀਆਂ ਤੇ ਕੰਟਰੋਲ ਫਿਰ ਨਹੀਂ ਇਹ ਵੀ ਹੋਇਆ। ਹੋਇਆ। ਤੁਹਾਨੂੰ ਇੱਕ ਗੱਲ ਤਾਂ ਪਤਾ ਹੈ, ਜਦੋਂ ਅਸੀਂ ਫਸਲਾਂ ਤੇ ਇਹ ਨਿੱਕੇ ਪੌਦਿਆਂ ਤੇ ਬਾਰ-ਬਾਰ ਸਖਤ ਸਪਰੇਅ ਕਰਨੇ ਆ, ਉਹਦੇ ਨਾਲ ਪੌਦਿਆਂ ਨੂੰ ਕਿੰਨਾ ਨੁਕਸਾਨ ਪਹੁੰਚਦਾ? ਕੀ ਹੁੰਦਾ? ਉਹਨਾਂ ਦੇ ਪੱਤਿਆਂ ਦੀ ਚਮਕ ਫਿੱਕੀ ਪੈ ਜਾਂਦੀ ਹੈ, ਉਹਨਾਂ ਦਾ ਫਲ ਫੁੱਲ ਜਾਂ ਤੇ ਗਿਰ ਜਾਂਦਾ ਹੈ ਜਾਂ ਫਿਰ ਉਹਦਾ ਸਹਿਜ ਛੋਟਾ ਰਹਿ ਜਾਂਦਾ ਹੈ, ਪੈਦਾਵਾਰ ਘੱਟ ਹੁੰਦੀ ਹੈ ਤੇ ਮੁਨਾਫਾ ਵੀ ਘੱਟ ਆਉਂਦਾ ਹੈ। ਮੈਨੂੰ ਹੁਣ ਸਮਝ ਆਈ ਕਿ ਮੈਂ ਹਾਰਦਾ ਕਿਉਂ ਰਿਹਾ। ਹਾਂ। ਉਹ ਭਾਈਆ ਇੱਕ ਗੱਲ ਦੱਸ, ਪੁੱਛ। ਇਹ ਮਕਈ ਦੀ ਫਸਲ ਦੇ ਉੱਤੇ ਉਹ ਇਹ ਬਾਰ-ਬਾਰ ਸਪਰੇਅ ਕਰਨ ਤੋਂ ਕੀ ਬਚਿਆ ਜਾ ਸਕਦਾ ਹੈ? ਹਾਂ, ਇਹ ਤੂੰ ਬੜਾ ਕੰਮ ਦਾ ਸਵਾਲ ਕੀਤਾ ਹੈ। ਇਸ ਗੱਲ ਨੂੰ ਮਹਿਸੂਸ ਕਰਦੇ ਹੋਇਆ ਜ਼ਰਾਈ ਮਾਹਿਰੀਨ ਤੇ ਸਾਇੰਸਦਾਨਾਂ ਨੇ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਇੱਕ ਐਸਾ ਜ਼ਹਿਰ ਇਜਾਦ ਕੀਤਾ ਜਿਹਦੇ ਇੱਕੋ ਸਪਰੇਅ ਨਾਲ, ਕਿੰਨੇ ਸਪਰੇਆਂ ਨਾਲ? ਜਿਹਦੇ ਇੱਕੋ ਸਪਰੇਅ ਨਾਲ ਅਮਰੀਕਨ ਸੁੰਡੀ, ਲਸ਼ਕਰੀ ਸੁੰਡੀ, ਬੋਲਰ ਔਰ ਕੋਂਪਲ ਦੀ ਮੱਖੀ ਦਾ ਖਾਤਮਾ ਹੋ ਜਾਂਦਾ ਹੈ। ਉਹ ਜਾ ਭਈਆ ਜਾ, ਤੇਰੀਆਂ ਗੱਲਾਂ ਤੇ ਹੈਰਾਨ ਕਰ ਦੇਵਾਂਗੀਆਂ। ਅੱਛਾ। ਉਹ ਸਪਰੇਅ ਤੇ ਸੁੰਡੀਆਂ ਚਾਰ, ਉਹ ਸੁੰਡੀਆਂ ਚਾਰ ਤੇ ਸਪਰੇਅ ਇੱਕ। ਹਾਂ। ਮੈਂ ਕਿਹਾ ਐਸ ਹੈਰਤ ਅੰਗੇਜ਼ ਦਵਾਈ ਦਾ ਜ਼ਹਿਰ ਦਾ ਨਾਂ ਕੀ ਹੈ? ਇਸ ਹੈਰਤ ਅੰਗੇਜ਼ ਜ਼ਹਿਰ ਦਾ ਨਾਂ ਹੈ FMC ਦਾ ਕੋਰਾਜਿਨ। FMC ਦਾ ਕੋਰਾਜਿਨ। ਮਾਸ਼ਾਅੱਲਾ ਨਾਂ ਹੀ ਸੋਹਣਾ ਹੈ। ਉਹ ਭਾਈਆ ਉਹ ਜਿਹੜੀਆਂ ਮੁਸੀਬਤਾਂ ਕੀੜੇ ਸੁੰਡੀਆਂ ਨੇ ਸਾਨੂੰ ਕਿਸਾਨਾਂ ਨੂੰ ਪਾਈਆਂ ਨੇ ਨਾ, ਇਹਨਾਂ ਦਾ ਹੱਲ ਸਿਰਫ FMC ਦਾ ਕੋਰਾਜਿਨ ਨਹੀਂ ਕਰ ਸਕਦਾ। ਇਹ ਕੋਈ ਆਮ ਜਿਹਾ ਜ਼ਹਿਰ ਨਹੀਂ, ਬੈਨ ਅਲ-ਅਕਵਾਮੀ ਅਵਾਰਡ ਯਾਫਤਾ ਜ਼ਹਿਰ ਹੈ। ਅੱਛਾ। ਤੇ ਸਾਇੰਸਦਾਨਾਂ ਨੇ ਇਸ ਜ਼ਹਿਰ ਨੂੰ ਇਸ ਸਦੀ ਦੀਆਂ 100 ਵੱਡੀ ਇਜਾਦਾਤ 'ਚ ਸ਼ਾਮਲ ਕਰ ਲਿਆ। 100 ਵੱਡੀਆਂ ਇਜਾਦਾਂ 'ਚ ਸ਼ਾਮਲ ਕਰ ਲਿਆ। ਹਾਂ, ਕੋਰਾਜਿਨ ਨੂੰ ਸ਼ਾਮਲ ਕਰ ਲਿਆ। ਵੈਰੀ ਗੁੱਡ, ਵੈਰੀ ਗੁੱਡ। ਹੋਰ ਕੀ ਫਾਇਦੇ ਨੇ ਕੋਰਾਜਿਨ ਦੇ ਮਕਈ ਦੀ ਫਸਲ ਲਈ? ਹੋਰ ਤਾਂ ਮੈਂ ਫਾਇਦੇ ਨਹੀਂ ਦੱਸ ਸਕਦਾ। ਕਿਉਂ? ਇਹ ਕੀ ਗੱਲ ਹੋਈ? ਉਹ ਬਾਕੀ ਦੇ ਫਾਇਦੇ ਤੁਹਾਨੂੰ ਆ ਕੇ ਕੋਰਾਜਿਨ ਆਪ ਦੱਸੇਗਾ। ਕੋਈ ਕੋਰਾਜਿਨ ਇੱਥੇ ਮੌਜੂਦ ਹੈ? ਇਹ ਆਹੋ ਮੌਜੂਦ ਹੈ। ਤੇ ਫਿਰ ਭਾਈਆ ਛੇਤੀ ਨਾਲ ਬੁਲਾ ਲੈ। ਉਹ ਮੈਂ ਤੇ ਮੇਰੇ ਕਿਸਾਨ ਭਰਾ ਮਕਈ ਦੀ ਫਸਲ ਲਈ ਫਾਇਦੇ ਸੁਣਨ ਲਈ ਅਸੀਂ ਬੇਤਾਬ ਬੈਠੇ। ਲਓ ਜੀ, ਤੁਹਾਡੀ ਤਾਲੀਆਂ ਦੀ ਗੂੰਜ ਤਸ਼ਰੀਫ ਲਿਆਂਦਾ FMC ਦਾ ਕੋਰਾਜਿਨ।
गया भाई आ गया कोरा दिन आ गया भाई आ गया कोरा दिन आ गया। सब तो पहले मैं जिम्मेदार ते काश्तकार भरावां नूं अस्सलाम वालेकुम। मैं एफएमसी कंपनी का कोरा जिन एडवांस टेक्नोलॉजी वाला जिन्हों जदीद तरीन केमिस्ट्री के नाल तैयार किया जाता है ते जिहड़ा पूरी दुनिया दे विच सिवाय एफएमसी कंपनी दे और किसी कोल नहीं। हाँ जी मकई की फसल लड़ा की फायदा जरा सानू तो दसो, असं सुनना चाहते हैं सारे। लो दस दिन जनाब मेरे यानी कि कोरा जिन के इस्तेमाल दे नाल मकई की फसल ते बोरर कोंपल की मक्खी लश्करी सुंडी ते अमरीकन सुंडी का खात्मा हो जाता है। स्प्रे कर दईए असर जरा किन्नी देर च शुरू होंदा जरा ए दसो। बहुत अच्छा सवाल है तुहाडा। वो कोरे जिन दा कीड़े ते सुंडियां ते असर वो बड़ा तेज तरीन हुंदा है। वो मैं यानी कि कोरा जिन 7 मिनटां दे अंदर अंदर सुंडियां ते कीड़ियां दा खाना पीना बंद कर दिंदा, जिहदी वजह दे नाल फौरन मकई दी फसल नुकसान तो महफूज हो जाती है। ते एदे लई मेरा यानी कि कोरे जिन दा इक्को ही स्प्रे काफी हुंदा जे। जी जरा एक सवाल का जवाब होर दिओ। पूछो। जो तुहाडा स्प्रे करिए सुंडियां यानी कि लश्करी सुंडी जड़ी है वो ते पत्तियां दे थल्ले लुक जाती है, तुहाडे हथों जरूर बचदी होएगी। बहुत अच्छा सवाल है तुहाडा, लेकिन कोरे जिन दे हुंदियां ए मुमकिन ही नहीं, क्योंकि मैं कोई आम जिहा जहर नहीं। कोरा जिन लश्करी सुंडी नूं पत्तियां हेठ लुकिया होया ते नाले लश्करी सुंडी दे अंडियां दे गुच्छियां नूं बई बड़े मुअस्सर अंदाज नाल ओ तलब कर देंदा। जी एक होर बड़ा अहम सवाल है, ओदा जवाब दिओ। पूछो। ਜਦੋਂ ਮਕਈ ਦੀ ਫਸਲ ਦੇ ਉੱਤੇ ਤੁਹਾਡਾ ਸਪਰੇਅ ਕਰਦੀ ਜਾਨੀ ਕਿ ਕੋਰਾ ਜਿੰਦਾ ਸਪਰੇਅ ਕਰ ਦਈਏ ਉਤੋਂ ਹੋ ਜਾਏ ਬਾਰਿਸ਼ ਹੈ ਫਿਰ ਤਾਂ ਪੱਤਿਆਂ ਨੂੰ ਤੋਂ ਤੁਹਾਡਾ ਅਸਰ ਖਤਮ। ਇਹ ਹੋਈ ਤੇ ਹੈਰਾਨੀ ਵਾਲੀ ਗੱਲ ਹੈ ਬਈ ਐਫਐਮਸੀ ਕੰਪਨੀ ਦਾ ਕੋਰਾ ਜਿੰਨ ਆਪਣਾ ਅਸਰ ਉਹ ਬਾਰਿਸ਼ ਤੋਂ ਬਾਅਦ ਵੀ ਬਰਕਰਾਰ ਰੱਖਦਾ ਜੇ। जितने इन्हें फायदे दसे ने एक होर कोरे जिन का बड़ा ही फायदा है कि मेरे यानी कि कोरा जिन के इस्तेमाल दे नाल फसल हर किस्म के वो मनफी असरात तो पाक रहती है। मेरे इस्तेमाल दे नाल मकई की फसल म्यारी मुनाफाबख्श ते दाणियां नाल भरियां होईयां छलियां ते फसल सेहतमंद होगी जे। लो जी मेरे काश्तकार जिमीदार ते किसान भराओ ये मेरे फायदे ते हुण मैनू पूरा यकीन है कि तुसी इस नवी सदी दी जदीद तरीन टेक्नोलॉजी तो भरपूर फायदा चुकोगे ते नाले अपनी फी एकड़ पैदावार में अजाफे करोगे, अजाफे। की समझिया फिर तू? मैं बिल्कुल सही समझ गया। अच्छा माशाल्लाह कोरे जिन्ने एडे सोहने तरीके नाल समझाया कि जो मकई की फसल दे 3 या 4 पत्ते निकलन उदों कोरे जिन दा स्प्रे करो है ते जदों बूटा फुट 2 फुट दा हो जाए ਉਹਦੇ ਉੱਤੇ ਫਿਊਰਾਡਾਨ ਦਾ ਕਿਹੜਾ ਕਰਨਾ ਇਹ ਤਾਂ ਮੈਨੂੰ ਪਤਾ ਸੀ। ਅੱਛਾ ਕਿਉਂਕਿ ਮੈਂ ਇਸਤੇਮਾਲ ਕਰਨਾ। ਮੈਂ ਕਿਹਾ ਭਾਈਆ ਉਹ ਕੋਰਾ ਜਿਨ ਤੇ ਮਿਲਦੇ ਆ ਉਹ ਫਿਊਰਾਡਾਨ ਨੂੰ ਮਿਲਿਆ ਮੁਤਫਾ ਹੋ ਗਈਆਂ ਨੇ
ਅੱਜ ਫੂਲਾ ਡਾਂਗ ਬੁਲਾਵੇਂ ਤੇ ਫੇਰ ਮੰਨਾਂਗੇ ਤੈਨੂੰ। ਉਹ ਜਿੱਥੇ ਕੋਰਾ ਜਿੰਨ ਹੁੰਦਾ ਫਿਰਾਦਾਨ ਵੀ ਉੱਥੇ ਹੀ ਹੁੰਦਾ ਤੇ ਜਿੱਥੇ ਫਿਰਾਦਾਨ ਹੁੰਦਾ ਕੋਰਾ ਜਿੰਨ ਵੀ ਉੱਥੇ ਹੁੰਦਾ। ਲਓ ਜੀ ਤੁਹਾਡੀ ਤਾਲੀਆਂ ਦੀ ਗੂੰਜ ਚ ਤਸ਼ਰੀਫ ਲਿਆਂਦਾ FMC ਦਾ ਫਿਰਾਦਾਨ। पाकिस्तान की मिट्टी से है हम चुरान के हर गाने में दम। पाकिस्तान की मिट्टी से है हम चुरान के हर गाने में दम। पाकिस्तान की मैं वहां FMC ਦਾ ਫਿਊਰਾ ਡਾਨ ਤਿੰਨ ਦੀ ਤਾਕਤ ਵਾਲਾ। ਇਸ ਲਈ ਮੇਰਾ ਜਿਹੜਾ ਕਿਸਾਨ ਭਰਾ ਆਪਣੀਆਂ ਫਸਲਾਂ ਦੇ ਉੱਤੇ ਫਿਊਰਾਡਾਨ ਦਾ ਇਸਤੇਮਾਲ ਕਰਦਾ ਨਾ, ਉਹ ਫਿਰ ਭਰੇ ਮੈਦਾਨ 'ਚ ਖਲੋ ਕੇ ਕਹਿੰਦਾ ਬਾ ਚੁੱਕ ਕੇ ਫਿਊਰਾਡਾਨ ਦਾ ਦਾਣਾ ਦਮਦਾਰ ਹਫਾਜ਼ਤ ਜਾਨਦਾਰ